ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਦਾ ਇਸਤਕਬਾਲ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ। ਬਿਲਕੁਲ ਜੀ, ਔਰ ਅਸੀਂ ਇਸ ਵੇਲੇ ਖੜੀਆਂ ਹੋਈਆਂ ਰੂਹਾਂ ਲੈ ਕੇ ਅਸੀਂ ਪਹੁੰਚ ਗਏ ਹਾਂ। ਜੋ ਜਜ਼ਬਾ, ਜੋ ਜੋਸ਼ ਤੇ ਜੋ ਹੋਸ਼ ਅਸੀਂ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਕੁੰਡਲੀ ਬਾਰਡਰ ਤੇ ਦੇਖ ਰਹੇ ਆ ਨਾ, ਸੱਚਮੁੱਚ ਉਹ ਜਿਹੜਾ ਜੋਸ਼ ਹੈ ਨਾ, ਉਹ ਸਾਡੇ ਵਿੱਚ ਵੀ ਹੈਗਾ ਜੀ। ਠੀਕ ਹੈ ਨਾ। ਕਿਸਾਨ ਯੂਪੀ ਦੇ ਜਿਹੜੇ ਆ ਉਹ ਵੀ ਧੱਕ ਪਾਉਂਦੇ ਤੁਰੇ ਆ ਰਹੇ ਆ। ਬਿਲਕੁਲ ਲਗਾਤਾਰ ਯੂਪੀ ਦੇ ਕਿਸਾਨਾਂ ਦੇ ਉੱਪਰ ਜਿਹੜੇ ਕਿ ਹੰਝੂ ਗੈਸ ਦੇ ਗੋਲੇ ਭਰਾਏ ਗਏ ਜੀ, ਪਰ ਉਹ ਫੇਰ ਵੀ ਅੱਗੇ ਵਧਦੇ ਰਹੇ। ਯਾਰ ਸਮਝ ਨਹੀਂ ਆਉਂਦੀ ਇਹ ਸਰਕਾਰ ਚਾਹੁੰਦੀ ਕੀ ਹੈ। ਬਿਲਕੁਲ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਇਹ ਗੋਲੇ ਜਿਹੜੇ ਵਰੇ ਨੇ, ਇਹ ਗੋਲੇ ਸਾਡੇ ਦਿਲਾਂ ਦੇ ਉੱਪਰ ਵਰੇ ਨੇ। ਉੱਥੋਂ ਦੇ ਮਾਹੌਲ ਦੇ ਬਾਰੇ ਤੁਹਾਡੇ ਨਾਲ ਬਹੁਤ ਵਿਸਥਾਰਪੂਰਵਕ ਚਰਚਾ ਕਰਾਂਗੇ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਬਸ ਇਸੇ ਤਰ੍ਹਾਂ ਹੀ ਦਿਲ ਲਗਾ ਕੇ ਰੱਖਿਓ। ਸਿੰਘੂ ਬਾਰਡਰ ਤੇ ਸਿੰਘਾਂ ਵਾਂਗ ਡਟੇ ਨੇ ਅਤੇ ਟਿੱਕਰੀ ਬਾਰਡਰ ਤੇ ਟਿਕੇ ਹੋਏ ਨੇ, ਤੇ ਕੁੰਡਲੀ ਬਾਰਡਰ ਤੇ ਸਾਡੇ ਹੱਕਾਂ ਤੇ ਕੁੰਡਲੀ ਮਾਰ ਕੇ ਬੈਠੇ ਹੋਏ ਹਾਕਮਾਂ ਦੇ ਫਨ ਕੁਚਲਣ ਦੇ ਲਈ ਸਾਡੇ ਕਿਸਾਨ, ਕਿਰਤੀ, ਮਜ਼ਦੂਰ, ਕਾਮੇ, ਸਾਡੇ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਭਾਈਚਾਰੇ ਇਕੱਠੇ ਹੋ ਕੇ ਇੱਕ ਐਸੇ ਜਨ ਅੰਦੋਲਨ ਦੇ ਵਿੱਚ ਕੁੱਦੇ ਹੋਏ ਨੇ ਨਾ ਕਿ 1907 ਤੋਂ ਬਾਅਦ ਇਹ ਪਹਿਲਾ ਇੱਕ ਐਸਾ ਅੰਦੋਲਨ ਹੈ ਕਿ ਜਿਹਨੇ ਸੱਚਮੁੱਚ ਯਾਦ ਕਰਵਾ ਦਿੱਤਾ ਉਹ ਵੇਲਾ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਖਿਲਾਫ ਲੜਿਆ ਕਰਦੇ ਸੀ ਜੀ। ਦੇਰ ਲੱਗੀ ਸੀ, ਉਦੋਂ ਵੀ ਸਬਕ ਉਦੋਂ ਵੀ ਸਿਖਾਇਆ ਸੀ। ਹਾਂ, 1906 ਦੇ ਵਿੱਚ ਹੈ ਨਾ ਜੀ। ਇੱਕ ਉਸ ਵੇਲੇ ਰਾਜ ਹੁੰਦਾ ਸੀਗਾ ਗੋਰਿਆਂ ਦਾ। ਜੀ ਬਿਲਕੁਲ, ਠੀਕ ਹੈ ਨਾ। ਉਦੋਂ ਅਸੀਂ ਆਜ਼ਾਦ ਨਹੀਂ ਸੀ ਹੁੰਦੇ, ਇਦਾਂ ਤੂੰ ਰੇਡੀਓ ਤੇ ਬੋਲ ਨਹੀਂ ਸੀ ਸਕਦੀ। ਉਹਦਾ ਬਹੁਤ ਮੁਸ਼ਕਲਾਂ ਦੇ ਨਾਲ ਅਸੀਂ ਕੋਸ਼ਿਸ਼ਾਂ ਦੇ ਨਾਲ ਆਜ਼ਾਦੀ ਦਵਾਈ ਆ ਤੁਹਾਨੂੰ। ਮੈਨੂੰ ਬੋਲਣ ਲਾਇਆ। ਹਾਂ, ਦੇਖੋ ਅਸੀਂ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਉਹਨਾਂ ਅੰਦੋਲਨਕਾਰੀਆਂ ਨੂੰ, ਉਹਨਾਂ ਦੇਸ਼ ਭਗਤਾਂ ਨੂੰ, ਔਰ ਉਹਨਾਂ ਦਾ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਇਹ ਜਿਹੜੇ ਅੰਦੋਲਨ ਨੇ, ਇਹਨਾਂ ਦਾ ਮੁੱਢ ਜਿਹੜਾ ਕਿੱਥੋਂ ਵੱਜਦਾ, ਕਿਵੇਂ ਵੱਜਦਾ। ਅਸੀਂ ਇਸ ਅੰਦੋਲਨ ਨੂੰ ਪਗੜੀ ਸੰਭਾਲ ਜੱਟਾਂ ਦੇ ਨਾਲ, ਉਸ ਅੰਦੋਲਨ ਦੇ ਨਾਲ ਜਿਹੜਾ 1906-07 ਦੇ ਵਿੱਚ ਚੱਲਿਆ ਸੀ, ਉਹਦੇ ਨਾਲ ਜੋੜ ਕੇ ਵੇਖ ਰਹੇ ਹਾਂ। ਬਹੁਤ ਸਾਰੀਆਂ ਸਮਾਨਤਾਵਾਂ ਨੇ ਇਹਦੇ ਵਿੱਚ, ਉਹਨਾਂ ਸਮਾਨਤਾਵਾਂ ਦਾ ਅਸੀਂ ਜ਼ਿਕਰ ਕਰਾਂਗੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਬੜਾ ਸੋਹਣਾ ਇੱਕ ਮਾਹੌਲ ਉੱਥੇ ਸਿਰਜਿਆ ਗਿਆ। ਲਾਇਬ੍ਰੇਰੀਆਂ ਨੇ, ਕਿਤਾਬਾਂ ਪੜ੍ਹੀਆਂ ਜਾ ਰਹੀਆਂ ਨੇ, ਇੱਥੋਂ ਤੱਕ ਕਿ ਟਰਾਲੀ ਟਾਈਮਜ਼ ਵਰਗੀਆਂ ਅਖਬਾਰਾਂ ਕੱਢੀਆਂ ਜਾ ਰਹੀਆਂ ਨੇ। ਬਿਲਕੁਲ ਜੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੀ ਸੋਚ ਨੂੰ ਪਿੱਛੇ ਲੈ ਚਲੀਏ। ਹਾਂਜੀ, 1906 ਦੇ ਵਿੱਚ ਜਦੋਂ ਗੋਰਿਆਂ ਦਾ ਰਾਜ ਆ ਜੀ, ਗੋਰਿਆਂ ਨੇ ਕੀ ਕੀਤਾ ਹੈ ਕਿ ਆਣ ਕੇ ਇੱਥੇ ਬਹੁਤ ਵੱਡੀ ਉਹਨਾਂ ਨੇ ਵੱਡੇ ਪੱਧਰ ਤੇ ਡਿਵੈਲਪਮੈਂਟ ਕਰਵਾਈ ਆ। ਉਸ ਦੇ ਵਿੱਚ ਕੋਈ ਸ਼ੱਕ ਨਹੀਂ ਆ। ਨਹਿਰਾਂ ਪੱਟੀਆਂ, ਨਹਿਰਾਂ ਪੱਟ ਕੇ ਉਹ ਲਾਇਲਪੁਰ ਇਲਾਕੇ ਦੇ ਵਿੱਚ ਉਸ ਜ਼ਮੀਨਾਂ ਤੇ ਲੈ ਕੇ ਗਏ ਜਿਹੜੀਆਂ ਜ਼ਮੀਨਾਂ ਬੇਆਬਾਦ ਪਈਆਂ ਸੀ, ਬੰਜਰ ਪਈਆਂ ਸੀਗੀਆਂ। ਬੰਜਰ ਜ਼ਮੀਨਾਂ ਦੇ ਉੱਪਰ ਉਹਨਾਂ ਨੇ ਲਿਜਾ ਕੇ ਬਿਠਾਲੇ ਸਾਡੇ ਜਲੰਧਰ ਦੇ, ਅੰਮ੍ਰਿਤਸਰ ਦੇ, ਹੁਸ਼ਿਆਰਪੁਰ ਦੇ ਕੁਝ ਕਿਸਾਨ ਜੀ। ਉਹਨਾਂ ਕਿਸਾਨਾਂ ਨੂੰ ਕਿਹਾ, ਵਿੱਚ ਉਹਨਾਂ ਦੇ ਸਾਬਕਾ ਸੈਨਿਕ ਵੀ ਸੀਗੇ, ਕਿ ਤੁਸੀਂ ਆਓ ਯਾਰ, ਇੱਧਰ ਆਓ ਲਾਇਲਪੁਰ ਦੇ ਵਿੱਚ, ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਆ, ਕਿ ਇੱਥੇ ਆਣ ਕੇ ਇਹਨਾਂ ਜ਼ਮੀਨਾਂ ਨੂੰ ਤੁਸੀਂ ਆਬਾਦ ਕਰੋ। ਠੀਕ ਹੈ, ਚਨਾਬ ਬਸਤੀ ਉਹਨੂੰ ਕਹਿੰਦੇ ਆ, ਜਿਹੜੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਆ। ਉਹ ਜਿਹੜਾ ਇਲਾਕਾ ਸੀ ਉਹ ਕਿਸਾਨਾਂ ਨੇ, ਸਾਡਿਆਂ ਨੇ, ਕਿਉਂਕਿ ਸਾਡੇ ਕਿਸਾਨ ਤਾਂ ਪੱਥਰਾਂ ਦੇ ਵਿੱਚੋਂ ਪਾਣੀ ਕੱਢ ਲੈਣ। ਠੀਕ ਹੈ ਨਾ। ਉਹਨਾਂ ਨੇ ਫਿਰ ਉਸ ਇਲਾਕੇ ਨੂੰ ਆਬਾਦ ਕੀਤਾ। ਜਦੋਂ ਉਸ ਬੰਜਰ ਭੂਮੀ ਦੇ ਵਿੱਚ ਬਹੁਤ ਜ਼ਿਆਦਾ ਫਸਲਾਂ ਉੱਗਣ ਲੱਗ ਪਈਆਂ, ਉਹ ਜ਼ਰਖੇਜ਼ ਜ਼ਮੀਨ ਹੋ ਗਈ, ਤਾਂ ਫਿਰ ਹਾਕਮਾਂ ਦੀ ਅੱਖ ਉਸ ਜ਼ਮੀਨ ਤੇ ਗਈ। ਠੀਕ ਹੈ, ਉਸ ਜ਼ਮੀਨ ਤੇ ਗਈ ਕਿ ਇਹ ਤਾਂ ਭਾਈ ਹੁਣ ਮਾਲਕ ਬਣ ਕੇ ਬਹਿ ਜਾਣਗੇ, ਹੁਣ ਇਹਨਾਂ ਨੂੰ ਆਪਾਂ ਦਬਾਉਣਾ ਕਿਵੇਂ ਆ ਜੀ। ਠੀਕ ਹੈ, ਉਸ ਵੇਲੇ ਇੱਕ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਆ। ਠੀਕ ਹੈ ਜੀ, ਪੰਜਾਬ ਕਲੋਨਾਈਜੇਸ਼ਨ ਐਕਟ ਅਮੈਂਡਮੈਂਟ ਜਿਹੜਾ 1906 ਦੇ ਵਿੱਚ ਹੁੰਦਾ ਜੀ। ਠੀਕ ਹੈ, ਉਹ ਵੀ ਕਾਨੂੰਨ ਜਿਹੜਾ ਉਹ ਫਿਰ ਕਿਸਾਨਾਂ ਦਾ ਸੰਗ ਘੁੱਟਦਾ ਹੈ, ਕਿਸਾਨਾਂ ਦੇ ਗਲ ਦੇ ਵਿੱਚ ਗੂਠਾ ਦਿੰਦਾ ਹੈ। ਕਿਵੇਂ ਦਿੰਦਾ ਹੈ, ਕਿੱਦਾਂ ਦਿੰਦਾ ਹੈ? ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਸਾਡੇ ਗਲ ਦੇ ਵਿੱਚ ਕਿਵੇਂ ਫਾਹਾ ਬਣ ਕੇ ਪੈਂਦੇ। 1906-07 ਦੀਆਂ ਗੱਲਾਂ ਹੋ ਰਹੀਆਂ ਨੇ। ਆਉਣੇ ਆ ਵਾਪਸ, ਗੱਲਾਂ ਸੁਣਦੇ ਰਹੋ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
ਵਾਪਸ ਆਉਨੇ ਆ ਜੀ ਅਸੀਂ ਇੱਕ ਵਾਰ ਫਿਰ ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਕਰਦੇ ਆ। ਗੱਲ ਕਰਦੇ ਆ ਅਸੀਂ ਬਰਤਾਨਵੀ ਰਾਜ ਦੀ। ਬਰਤਾਨਵੀ ਸਰਕਾਰ ਨੇ ਇੱਕ ਫਿਰ ਕਾਨੂੰਨ ਪਾਸ ਕੀਤਾ ਕਿ ਇਹ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਹੁਣ ਜ਼ਰਖੇਜ਼ ਹੋ ਗਈਆਂ, ਹੁਣ ਤੁਸੀਂ ਇਹਨਾਂ ਜ਼ਮੀਨਾਂ ਦੇ ਉੱਪਰ ਨਾ ਤੇ ਮਕਾਨ ਪਾ ਸਕਦੇ ਹੋ, ਨਾ ਕੋਈ ਕੁੱਲੀ ਛੱਤ ਸਕਦੇ ਹੋ, ਨਾ ਇਹਨੂੰ ਵੇਚ ਸਕਦੇ ਹੋ, ਨਾ ਕਿਸੇ ਹੋਰ ਤਰੀਕੇ ਨਾਲ ਇਹਨੂੰ ਤੁਸੀਂ ਤਬਦੀਲ ਕਰ ਸਕਦੇ ਹੋ। ਤੁਹਾਡੇ ਕੋਲੋਂ ਜਿਹੜਾ ਸਮਾਨ ਸਮੂਨ ਹੈਗਾ ਜੋ ਤੁਸੀਂ ਬੀਜਦੇ ਆ ਉਹ ਵੀ ਅਸੀਂ ਲਵਾਂਗੇ ਆਪਣੀ ਮਰਜ਼ੀ ਦੇ ਮੁਤਾਬਕ। ਤੇ ਤੁਸੀਂ ਆਪਣੀ ਜ਼ਮੀਨ ਨੂੰ ਦੇਖੋ, ਜਦੋਂ ਇੱਕ ਇਹ ਵੀ ਕਾਨੂੰਨ ਦੇ ਨਾਲ ਸੀਗਾ ਕਿ ਜਿਹੜਾ ਬੰਦਾ ਇੱਕ ਮੰਨ ਲਓ ਮੈਂ ਹੁਣ ਜੇਕਰ ਮੈਂ ਜ਼ਮੀਨ ਤੇ ਖੇਤੀ ਕਰ ਰਿਹਾ, ਕੱਲ ਨੂੰ ਮੇਰੀ ਕਿਸੇ ਤਰ੍ਹਾਂ ਕੋਈ ਡੈਥ ਹੋ ਜਾਂਦੀ ਆ, ਮੇਰੇ ਜੇਕਰ 2 ਪੁੱਤਰ ਹੈਗੇ ਆ ਤਾਂ ਮੇਰੀ ਉਸ ਜ਼ਮੀਨ ਤੇ ਸਿਰਫ ਵੱਡਾ ਮੁੰਡਾ ਖੇਤੀ ਕਰੂਗਾ, ਛੋਟਾ ਨਹੀਂ ਕਰ ਸਕਦਾ। ਉਹ ਮਾਲਕ ਹੀ ਨਹੀਂ ਹੈਗਾ ਉਸ ਜ਼ਮੀਨ ਦਾ। ਜੇਕਰ ਵੱਡਾ ਮੁੰਡਾ ਵੀ ਮਰ ਜਾਂਦਾ ਹੈ ਫਿਰ ਉਹ ਜ਼ਮੀਨ ਸਰਕਾਰ ਦੀ। ਹਾਂ, ਇਸ ਕਾਨੂੰਨ ਦੇ ਖਿਲਾਫ, ਕਿਉਂਕਿ ਇਹ ਕਾਨੂੰਨ ਸਿੱਧਾ ਜ਼ਮੀਨਾਂ ਤੇ ਡਾਕਾ ਮਾਰਨ ਵਾਲਾ ਸੀਗਾ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਚਾਚਾ ਅਜੀਤ ਸਿੰਘ, ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇ ਨਾਲ ਚਾਚਾ ਜੀ ਕਹਿੰਦੇ, ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸੀ, ਉਹਨਾਂ ਨੇ ਫਿਰ ਇੱਕ ਅੰਦੋਲਨ ਚਲਾਇਆ। ਉਸ ਅੰਦੋਲਨ ਨੂੰ ਪਗੜੀ ਸੰਭਾਲ ਜੱਟਾ ਲਹਿਰ ਦਾ ਨਾਮ ਦਿੱਤਾ ਗਿਆ। ਉਸ ਲਹਿਰ ਨੇ ਬੜਾ ਰੰਗ ਦਿਖਾ ਲਿਆ ਪੂਰੇ ਆਪਣੇ ਦੇਸ਼ ਦੇ ਵਿੱਚ। ਉਸ ਲਹਿਰ ਦੇ ਨਾਲ ਲੋਕ ਹੌਲੀ ਜੁੜਦੇ ਗਏ। ਜਦੋਂ ਲਹਿਰ ਪ੍ਰਚੰਡ ਹੋ ਗਈ, ਜਦੋਂ ਪ੍ਰਚੰਡ ਹੋਈ ਲਹਿਰ, ਉਸ ਲਹਿਰ ਨੂੰ ਖਤਮ ਕਰਨ ਦੇ ਲਈ ਉੱਥੇ ਧਰਨੇ ਹੋਏ, ਪ੍ਰਦਰਸ਼ਨ ਹੋਏ। ਉਹਨਾਂ ਧਰਨੇ ਪ੍ਰਦਰਸ਼ਨ ਦੇ ਉੱਪਰ ਬਰਤਾਨਵੀ ਸਰਕਾਰ ਨੇ ਇਹ ਵੀ ਕਿਹਾ ਕਿ ਗੋਲੀ ਵੀ ਚਲਾਓ। ਸੈਨਿਕਾਂ ਨੇ ਗੋਲੀ ਚਲਾਉਣ ਤੋਂ ਮਨਾ ਕਰ ਦਿੱਤਾ ਕਿ ਅਸੀਂ ਗੋਲੀ ਨਹੀਂ ਚਲਾ ਸਕਦੇ। ਲਓ ਜੀ, ਉਹ ਗੱਲ ਫਿਰ ਕਿਸਾਨਾਂ ਤੋਂ ਹੁੰਦੀ ਹੋਈ ਸਾਬਕਾ ਸੈਨਿਕਾਂ ਤੱਕ ਵੀ ਪਹੁੰਚੀ। ਕਿਸਾਨਾਂ ਤੋਂ ਸੈਨਿਕਾਂ ਤੱਕ ਦਾ ਸਫ਼ਰ ਕਰਦਾ ਧਰਨਾ, ਇਹ ਧਰਨਾ ਜਿਹੜਾ ਵਾਪਸ ਇੱਕ ਐਸੇ ਰੋਹ ਦੇ ਵਿੱਚ ਪਹੁੰਚਾ ਕਿ ਬਹੁਤ ਵੱਡੇ ਪੱਧਰ ਤੇ ਫਿਰ ਲੋਕ ਕੀ ਕਹਿੰਦੇ ਇੱਕ ਗੁੱਸੇ ਦੇ ਵਿੱਚ ਆ ਗਏ, ਗੁੱਸੇ ਦੇ ਵਿੱਚ ਆਏ। ਔਰ ਗੁੱਸੇ ਵਿੱਚ ਆਣ ਕੇ ਲੋਕਾਂ ਨੇ ਕੀ ਕੁਝ ਕੀਤਾ ਹੈ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਗੱਲਾਂ ਪੁਰਾਣੀਆਂ ਅੱਜ ਫੇਰ ਤੋਂ ਆਪਣੇ ਆਪ ਨੂੰ ਦੁਹਰਾ ਰਹੀਆਂ ਨੇ। ਜੇ ਅਸੀਂ ਕਿਤੇ ਸਿੰਘੂ, ਟਿਕਰੀ, ਕੁੰਡਲੀ ਬਾਰਡਰ ਤੇ ਚਲੇ ਜਾਈਏ ਨਾ, ਤੇ ਸਾਨੂੰ ਉੱਥੇ ਠੰਡ ਦੇ ਵਿੱਚ ਠਰਦੇ ਹੋਏ ਕਿਸਾਨ ਗੁਰੂ ਤੇਗ ਬਹਾਦਰ ਦੀ ਔਲਾਦ ਨਜ਼ਰ ਆਉਂਦੇ ਨੇ। ਬਿਲਕੁਲ ਜੀ, ਬਾਬਾ ਨਾਨਕ ਸਾਨੂੰ ਉੱਥੇ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ, ਤੇ ਨਾਲ ਹੀ ਸਾਨੂੰ ਪਗੜੀ ਸੰਭਾਲ ਜੱਟਾ ਦੀ ਉਹ ਲਹਿਰ ਵੀ ਯਾਦ ਆਉਂਦੀ ਹੈ। ਔਰ ਉਹਨਾਂ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮੁਹਾਂਦਰੇ ਸਾਨੂੰ ਚਾਚਾ ਅਜੀਤ ਸਿੰਘ ਦੇ ਨਾਲ ਮਿਲਦੇ ਹੋਏ ਨਜ਼ਰ ਆਉਂਦੇ ਨੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਧੀਆਂ, ਬੱਚੇ ਕਿੱਦਾਂ ਉੱਥੇ ਤੁਰੇ ਫਿਰਦੇ ਨੇ, ਠੀਕ ਹੈ ਨਾ। ਗੱਲ ਫਿਰ ਵਾਪਸ ਘੁੰਮ ਕੇ ਅਸੀਂ 1906-7 ਦੇ ਵਿੱਚ ਲੈ ਜਾਂਦੇ ਆ। ਉਸ ਵੇਲੇ ਫਿਰ ਕੀ ਹੋਇਆ, ਸਾਬਕਾ ਸੈਨਿਕ ਵੀ ਇਕੱਠੇ ਹੋਏ। ਉੱਥੇ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰਿਆਂ ਦਾ ਮਸਲਾ ਖਤਮ ਹੋ ਕੇ ਇੱਕ ਜਨ ਅੰਦੋਲਨ ਬਣਿਆ। ਫਿਰ ਉਸ ਵੇਲੇ ਲੋਕਾਂ ਨੇ ਵੱਡੇ ਪੱਧਰ ਤੇ ਬੈਂਕਾਂ ਦਾ, ਡਾਕਖਾਨਿਆਂ ਦਾ, ਸਰਕਾਰੀ ਦਫ਼ਤਰਾਂ ਦਾ, ਜਿਹੜੀ ਕਿ ਟੈਲੀਕਮਿਊਨੀਕੇਸ਼ਨ ਦਾ, ਉਹਦਾ ਵਿਰੋਧ ਕੀਤਾ, ਬਾਈਕਾਟ ਕੀਤਾ। ਤੌਰ ਸਰਕਾਰ ਨੂੰ ਫਿਰ ਕੀ ਕਰਨਾ ਪਿਆ, ਆਖਰ ਨੂੰ 1907 ਦੇ ਵਿੱਚ ਸਰਕਾਰ ਨੂੰ ਜਦੋਂ ਲੱਗਾ ਕਿ ਨਹੀਂ ਯਾਰ ਇਹ ਸਾਡੇ ਹੱਥ ਕੋਈ ਗੱਲਬਾਤ ਬਣਦੀ ਨਹੀਂ, ਆਉਂਦੀ ਨਹੀਂ ਪਈ, ਤਾਂ ਫਿਰ ਉਹਨਾਂ ਨੇ ਇਸ ਕਾਨੂੰਨ ਨੂੰ ਵਾਪਸ ਲਿਆ। ਸਰਕਾਰ ਬਰਤਾਨੀਆ ਦੀ, ਅੰਗਰੇਜ਼ਾਂ ਦੀ, ਬੇਗਾਨਿਆਂ ਦੀ ਔਰ ਸਾਡੀ ਚੁਣੀ ਹੋਈ ਨਹੀਂ, ਥੋਪ ਵੀ ਗਈ। ਬਿਲਕੁਲ ਜੀ, ਉਹਨੇ ਵਾਪਸ ਲੈ ਲਏ ਕਾਨੂੰਨ। ਪਰ ਸਾਡੇ ਵਾਲੇ ਜਿਹੜੇ ਹੁਣ ਆ ਕਾਲੇ ਗੋਰੇ ਆ ਨਾ, ਇਹ ਅੜੇ ਪਏ ਨੇ। ਹੁਣ ਦੇਖੋ ਇਤਿਹਾਸ ਨੂੰ ਆਪਾਂ ਦੁਹਰਾਈਏ, ਚਿਣਗ ਉਦੋਂ ਵੀ ਪੰਜਾਬ ਦੇ ਵਿੱਚੋਂ ਫੁੱਟੀ ਸੀਗੀ, ਠੀਕ ਹੈ ਨਾ। ਚਿਣਗ ਅੱਜ ਵੀ ਪੰਜਾਬ ਦੇ ਵਿੱਚੋਂ ਫੁੱਟੀ ਹੈ। ਹੁਣ ਇਸ ਪਗੜੀ ਸੰਭਾਲ ਜੱਟਾ ਲਹਿਰ ਦੀਆਂ ਅਸੀਂ ਸਿਮਿਲੈਰਿਟੀਜ਼ ਦੀ ਗੱਲ ਕਰਦੇ ਹਾਂ, ਠੀਕ ਹੈ ਨਾ। ਉਸ ਵੇਲੇ ਵੀ ਪੰਜਾਬ ਦੇ ਵਿੱਚੋਂ ਲਹਿਰ ਫੁੱਟੀ, ਠੀਕ ਹੈ ਨਾ। ਅੱਜ ਵੀ ਪੰਜਾਬ ਦੇ ਵਿੱਚੋਂ ਲਹਿਰ। ਇਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਕੀ ਪ੍ਰੋਬਲਮ ਹੈ, ਬਾਕੀ ਵੀ ਤੇ ਸਾਡੇ ਨਾਲ ਹੀ ਨੇ। ਹਾਂ, ਪਰ ਸਮੱਸਿਆ ਇਹ ਹੈ ਕਿ ਤੁਹਾਨੂੰ ਦੱਸਾਂ ਕਿ ਜੇਕਰ ਮੱਝ ਮਰ ਗਈ ਨਾਲ ਜੂਆਂ ਵੀ ਮਰਨੀਆਂ। ਇਹ ਮਤ ਸੋਚੋ ਕਿ ਜੇਕਰ ਕਿਸਾਨ ਮਰੂਗਾ ਤੇ ਅਸੀਂ ਜਿਉਂਦੇ ਰਵਾਂਗੇ। ਮਰਨਾ ਨਾਲ ਉਹਨਾਂ ਲੋਕਾਂ ਨੇ ਵੀ ਆ ਜਿਹੜੇ ਸਵੇਰੇ, ਦੁਪਹਿਰੇ, ਸ਼ਾਮ ਚਾਹੇ ਖਿਚੜੀ ਖਾਂਦੇ ਆ ਤੇ ਚਾਹੇ ਰੋਟੀ ਖਾਂਦੇ ਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋ ਉੱਥੇ ਸ਼ਹਾਦਤਾਂ ਦਿੱਤੀਆਂ ਜਾ ਰਹੀਆਂ ਨੇ ਠੰਡ ਦੇ ਵਿੱਚ, ਜਿਸ ਤਰੀਕੇ ਦੇ ਨਾਲ ਕਿਸਾਨ ਡਟੇ ਹੋਏ ਨੇ, ਹਾਲੇ ਵੀ ਉਹਨਾਂ ਦਾ ਹੌਸਲਾ ਜਿਹੜਾ ਪਸਤ ਨਹੀਂ ਹੋਇਆ। ਨਾ ਹੋਣਾ ਵੀ ਨਹੀਂਗਾ, ਹੋਵੇ ਕਿੱਦਾਂ। ਦੇਖੋ ਉੱਥੇ ਤੁਸੀਂ ਜਾ ਕੇ ਦੇਖੋ, ਜਦੋਂ ਮੌਕਾ ਮਿਲੇ ਜਿਹੜੇ ਜਾ ਸਕਦੇ ਆ, ਠੀਕ ਹੈ ਨਾ, ਉਹਨਾਂ ਨੂੰ ਜਾ ਕੇ ਦੇਖਣਾ ਚਾਹੀਦਾ। ਉੱਥੇ ਤੁਸੀਂ ਹਿਸਾਬ ਲਾ ਲਓ ਕਿ ਸਵੇਰੇ ਜਦੋਂ 9 ਵਜੇ ਸਟੇਜ ਸਟਾਰਟ ਹੁੰਦੀ ਆ ਸਿੰਘੂ ਬਾਰਡਰ ਦੇ ਉੱਪਰ, ਔਰ ਉਹ ਸ਼ਾਮ ਤੱਕ ਚੱਲਦੀ ਆ, 5:30 ਤੱਕ ਸਟੇਜ ਚੱਲਦੀ ਆ। ਉਸ ਤੋਂ ਬਾਅਦ ਫਿਰ
ਤੁਹਾਨੂੰ ਹਰ ਇੱਕ ਤੰਬੂ ਦੇ ਵਿੱਚੋਂ ਕਿਤਿਓਂ ਨਾ ਕਿਤਿਓਂ ਚਾਹੇ ਕੋਈ ਵਾਰਾਂ ਗਾਉਂਦਾ ਹੋਇਆ ਸੁਣਾਈ ਦੇ ਰਿਹਾ, ਚਾਹੇ ਤੁਹਾਨੂੰ ਕਿਤੇ ਸ਼ਬਦ ਕੀਰਤਨ ਸੁਣ ਰਿਹਾ, ਕਿਤੇ ਤੁਹਾਨੂੰ ਪਾਠ ਪੜਿਆ ਜਾ ਰਿਹਾ ਸੁਣਾਈ ਦੇ ਰਿਹਾ। ਗੱਲ ਕਿ ਜਿੱਥੇ ਚਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਹੋਵੇ ਉੱਥੇ ਜਿੱਤਾਂ ਲਾਜ਼ਮੀ ਹੁੰਦੀਆਂ ਨੇ। ਹਾਰਾਂ ਨਮੋਸ਼ੀਆਂ ਕਦੇ ਵੀ ਚਿਹਰਿਆਂ ਦੇ ਸ਼ਿੰਗਾਰ ਨਹੀਂ ਬਣਦੀਆਂ। ਪੰਜਾਬ ਦੇ ਵਿੱਚੋਂ ਕਿਸਾਨੀ ਸੰਘਰਸ਼ ਦੀ ਇੱਕ ਲਹਿਰ ਉੱਠੀ ਜੀ। ਪੰਜਾਬ ਦੇ ਕਿਸਾਨਾਂ ਨੇ ਇੱਕ ਹੋਕਾ ਦਿੱਤਾ, ਦਿੱਲੀ ਚੱਲੋ। ਠੀਕ ਹੈ ਨਾ, ਜਿਵੇਂ ਭਗਤ ਸਿੰਘ ਦੇ ਚਾਚਾ ਜੀ ਨੇ ਇੱਕ ਹੋਕਾ ਦਿੱਤਾ ਸੀ ਕਿ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ। ਠੀਕ ਹੈ ਨਾ, ਇਹ ਬਾਂਕੇ ਲਾਲ ਜੀ ਦਾ ਗੀਤ ਸੀਗਾ ਇਹ। ਠੀਕ ਹੈ ਨਾ, ਬਹੁਤ ਅੱਛਾ ਗੀਤ ਔਰ ਉਸ ਗੀਤ ਦੀ ਇੱਕ ਲਹਿਰ ਬਣੀ। ਔਰ ਇਸੇ ਤਰ੍ਹਾਂ ਦਿੱਲੀ ਚੱਲੋ, ਦਿੱਲੀ ਚੱਲੋ ਦੇ ਨਾਰੇ ਬਹੁਤ ਵਾਰ ਸਿਆਸੀ ਪਾਰਟੀਆਂ ਨੇ ਦਿੱਤੇ ਨੇ। ਬੜੀਆਂ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਕਦੇ ਕਿਸੇ ਦੇ ਨਾਂ ਤੇ ਕਦੇ ਕਿਸੇ ਦੇ ਨਾਂ ਤੇ ਦਿੱਲੀ ਚਲੋ ਦਾ ਨਾਰਾ ਦਿੰਦੀਆਂ ਰਹੀਆਂ। ਕਦੇ ਉਹ ਲਹਿਰ ਨਹੀਂ ਬਣੀ, ਕਦੇ ਉਹਦਾ ਉਹ ਇੰਪੈਕਟ ਨਹੀਂ ਪਿਆ ਜੋ ਹੁਣ ਪਿਆ। ਮੈਂ ਕਿਹਾ ਜੀ ਦੇਖੋ, ਮੰਗਵੇਂ ਬੰਦੇ ਇਧਰੋਂ ਉਧਰੋਂ ਲਿਜਾ ਕੇ ਉੱਥੇ ਰੈਲੀਆਂ ਕਰ ਲੈਣੀਆਂ ਹੋਰ ਗੱਲ ਸੀ, ਪਰ ਇਹ ਰੈਲਾ ਕਰਨਾ ਤੇ ਰੌਲਾ ਪਾਉਣਾ, ਠੀਕ ਹੈ ਨਾ, ਇਹ ਇੱਕ ਵੱਖਰੀ ਗੱਲ ਸੀ। ਰੌਲਾ ਪਾਉਣਾ ਵੀ ਤੇ ਸਰਕਾਰ ਨੂੰ ਧਿਆਨ ਦੇ ਨਾਲ ਸੁਣਾਉਣਾ ਵੀ ਬਿਨਾਂ ਕਿਸੇ ਹਿੰਸਕ ਕਾਰਵਾਈ। ਹਾਂ, ਔਰ ਇਹ ਜਿਹੜਾ ਦੇਖੋ ਪੰਜਾਬੀਆਂ ਦਾ ਜਿਹੜਾ ਇਹ ਰੌਲਾ ਨਾ, ਇਹ ਇਕੱਲਾ ਇੱਥੇ ਇੰਡੀਆ ਦੇ ਵਿੱਚ ਨਹੀਂ ਰਿਹਾ। ਠੀਕ ਹੈ ਨਾ, ਇਹਦੇ ਨਾਲ ਪੂਰੇ ਵਰਲਡ ਦੇ ਵਿੱਚ ਇੱਕ ਐਸੀ ਖਬਰ ਗਈ ਕਿ ਯਾਰ ਉਹ ਜਿਹੜਾ ਦਿੱਲੀ ਚੱਲੋ ਦਾ ਇੱਕ ਨਾਰਾ ਸੀਗਾ, ਉਹ ਨਾਰਾ ਇੰਨਾ ਬੁਲੰਦ ਹੋ ਗਿਆ ਕਿ ਉੱਥੇ ਲੋਕ ਟਰੈਕਟਰਾਂ ਤੇ, ਟਰਾਲੀਆਂ ਤੇ, ਟਰੱਕਾਂ ਤੇ, ਬੱਸਾਂ ਤੇ, ਕਾਰਾਂ ਤੇ, ਜੀਪਾਂ ਤੇ, ਮੋਟਰਸਾਈਕਲਾਂ ਤੇ, ਸਾਈਕਲਾਂ ਤੇ, ਟਰਾਈਸਾਈਕਲਾਂ ਤੇ ਤੁਰ ਕੇ ਵੀ ਲੋਕ ਪਹੁੰਚੇ। ਔਰ ਉਸ ਅੰਦੋਲਨ ਦਾ, ਔਰ ਉਹ ਅੰਦੋਲਨ ਕਿੱਦਾਂ ਬਣਿਆ, ਠੀਕ ਹੈ ਨਾ, ਇੱਕ ਦਿੱਲੀ ਚਲੋ ਦਾ ਨਾਰਾ ਸੀ ਕਿਸਾਨ ਜਥੇਬੰਦੀਆਂ ਵੱਲੋਂ, ਪਰ ਉਹ ਅੰਦੋਲਨ ਕਿੱਦਾਂ ਬਣਿਆ ਕਿਉਂਕਿ ਉਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਆ ਗਏ। ਹਰਿਆਣੇ ਵਾਲੇ ਆ ਗਏ, ਮੱਧ ਪ੍ਰਦੇਸ਼ ਵਾਲੇ ਆ ਗਏ, ਯੂਪੀ ਵਾਲੇ ਆ ਗਏ, ਰਾਜਸਥਾਨ ਵਾਲੇ ਆ ਗਏ। ਦੇਸ਼ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਕਿਸਾਨ ਜਿਹੜੇ ਆ, ਵੱਖੋ ਵੱਖਰੇ ਰਾਜਾਂ ਦੇ ਵਿੱਚੋਂ ਉਹ ਕਿਸਾਨ ਆ ਗਏ। ਸਰਕਾਰਾਂ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈਗੀ, ਉਹਨਾਂ ਸਰਕਾਰਾਂ ਨੇ ਕਿਹਾ ਕਿ ਹਾਂ ਕਿਸਾਨ ਠੀਕ ਨੇ। ਸੁਪਰੀਮ ਕੋਰਟ ਨੇ ਮੋਹਰ ਲਾਤੀ ਕਿ ਕਿਸਾਨ ਧਰਨਾ ਲਾ ਸਕਦੇ ਨੇ, ਉਹਨਾਂ ਦਾ ਹੱਕ ਹੈ, ਉਹਨਾਂ ਦਾ ਹੱਕ ਹੈ, ਰਾਈਟ ਆ। ਉਸ ਤਰੀਕੇ ਨਾਲ ਚੱਲਦਾ ਇੱਕ ਖੂਬਸੂਰਤ ਤਰੀਕੇ ਸਲੀਕੇ ਦੇ ਨਾਲ ਇੱਕ ਸੰਗਠਨਮਈ ਢਾਂਚਾ ਜਿਹੜਾ ਤਿਆਰ ਕਰਕੇ ਲਗਾਇਆ ਹੋਇਆ ਧਰਨਾ ਜਿਹੜਾ ਇਹ ਜਨ ਅੰਦੋਲਨ ਬਣਿਆ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਜਿੱਥੇ ਸੰਗਠਨਾਤਮਕ ਢੰਗ ਵੀ ਹੈ, ਜਿੱਥੇ ਸਲੀਕਾ ਵੀ ਹੈ, ਹਰ ਇੱਕ ਚੀਜ਼ ਆਰਗੇਨਾਈਜ਼ਡ ਮਿਲਦੀ ਹੈ। ਤੁਸੀਂ ਸਵੇਰ ਦੀ ਦਿਨਚਰਿਆ, ਸਵੇਰ ਦੀ ਰੂਟੀਨ ਲੈ ਲਓ ਤੇ ਰਾਤ ਤੱਕ ਦਾ ਦੇਖ ਲਓ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕੱਲੀ ਚੀਜ਼ ਐਨ ਸਿਸਟਮੈਟਿਕਲੀ ਚੱਲਦੀ ਹੈ ਨਾ, ਬਿਲਕੁਲ ਉਸੇ ਤਰੀਕੇ ਇਹਨਾਂ ਧਰਨਿਆਂ ਦੇ ਵਿੱਚ ਵੀ ਹੋਇਆ। ਕਦੇ ਤੁਹਾਨੂੰ ਕੋਈ ਵੀ ਚੀਜ਼ ਲੀਹ ਤੋਂ ਬਾਹਰ ਨਹੀਂ ਦਿਖੀ। ਦੇਖੋ ਸਭ ਤੋਂ ਵੱਡੀ ਗੱਲ ਉੱਥੇ ਮੈਂ ਇੱਕ ਨਵੀਂ ਪਿਰਤ ਜਿਹੜੀ ਪਾਈ ਆ ਇਸ ਧਰਨੇ ਨੇ ਪ੍ਰਦਰਸ਼ਨ ਨੂੰ ਬਣਦੇ ਆ, ਪ੍ਰਦਰਸ਼ਨ ਨੂੰ ਜਨ ਅੰਦੋਲਨ ਬਣਦੇ ਆ, ਜਨ ਅੰਦੋਲਨ ਨੂੰ ਸਰਬ ਧਰਮ ਸੰਪੰਨ ਅੰਦੋਲਨ ਬਣ ਕੇ ਇੱਕ ਬਹੁਤ ਵੱਡੀ ਬੁਲੰਦ ਆਵਾਜ਼ ਬਣਦੇ ਆ। ਔਰ ਸੋਸ਼ਲ ਮੀਡੀਆ ਦਾ ਜ਼ਿਕਰ ਕਰਨਾ ਵੀ ਬਣਦਾ। ਹਾਂ, ਠੀਕ ਹੈ ਨਾ, ਔਰ ਬਿਨਾਂ ਕਿਸੇ ਖਾਸ ਚੈਨਲ ਦੀ ਕਵਰੇਜ ਤੋਂ, ਠੀਕ ਹੈ ਨਾ, ਸੋਸ਼ਲ ਮੀਡੀਆ ਤੇ ਕਿਸੇ ਨੇ ਕੋਈ ਮੋਬਾਈਲ ਤੇ ਫਿਲਮ ਪਾਤੀ, ਕੋਈ ਛੋਟੇ ਜਿਹੜੇ ਵੈਬ ਚੈਨਲ ਨੇ ਉਹਨਾਂ ਨੇ ਸਾਥ ਦਿੱਤਾ, ਲੋਕਾਂ ਦੀ ਆਵਾਜ਼ ਬਣੇ ਨੇ, ਠੀਕ ਹੈ ਨਾ। ਉੱਥੇ ਲੋਕਾਂ ਨੇ ਇੱਕ ਬਹੁਤ ਵੱਡਾ ਇੱਕ ਸਲੀਕਾ ਦਿਖਾ ਲਿਆ। ਲੋਕਾਂ ਨੇ ਆਪਣੀ ਇਕੱਠ, ਆਪਣੀ ਯੂਨਿਟੀ ਉਹ ਜਿਹੜੀ ਦਿਖਾੜੀ ਹੈ ਨਾ। ਦੇਖੋ ਸਭ ਤੋਂ ਵੱਡੀ ਗੱਲ, ਤੁਸੀਂ ਇੱਕ ਕੀ ਕਹਿੰਦੇ ਨਗਰ ਕੀਰਤਨ ਨਿਕਲਿਆ ਉੱਥੇ, ਠੀਕ ਹੈ ਨਾ, ਉਸ ਨਗਰ ਕੀਰਤਨ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਲਗਭਗ 12 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਲੋਕਾਂ ਨੇ ਕੀਤਾ। ਔਰ ਉਸ 12 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਉਹਨਾਂ ਨੂੰ ਲਗਭਗ 12 ਘੰਟੇ ਲੱਗੇ, ਠੀਕ ਹੈ ਨਾ। ਉਸ ਨਗਰ ਕੀਰਤਨ ਦੇ ਵਿੱਚ ਲੋਕਾਂ ਨੇ ਦਿਖਾ ਲਿਆ ਸਭ ਤੋਂ ਵੱਡੀ ਗੱਲ ਕਿ ਦਿੱਲੀ ਦੇ ਵਿੱਚ ਕਿਤੇ ਟ੍ਰੈਫਿਕ ਜਾਮ ਨਹੀਂ ਹੋਇਆ, ਠੀਕ ਹੈ, ਦਿੱਲੀ ਦੇ ਵਿੱਚ ਕਿਸੇ ਨੂੰ ਰੋਕਿਆ ਨਹੀਂ ਗਿਆ, ਪਰੇਸ਼ਾਨ ਨਹੀਂ ਕੀਤਾ ਗਿਆ, ਨਾ ਕੋਈ ਐਂਬੂਲੈਂਸ, ਨਾ ਕੋਈ ਵਿਆਹ ਵਾਲੀ ਗੱਡੀ, ਨਾ ਕੋਈ ਡੇਲੀ ਰੂਟੀਨ ਵਾਲਾ, ਨਾ ਕੋਈ ਡੇਲੀ ਰੂਟੀਨ ਕਿਸੇ ਦੀ ਟੁੱਟੀ ਹੈ, ਨਾ ਕੋਈ ਖਰਾਬ ਹੋਈ, ਨਾ ਕਿਸੇ ਦੀ ਦੁਕਾਨ ਬੰਦ ਕੀਤੀ। ਦਿੱਲੀ ਵਾਲੇ ਨੇ ਖੁਦ ਕਿਹਾ ਕਿ ਸਾਨੂੰ ਇਹਦੇ ਤੋਂ ਕੋਈ ਪ੍ਰੋਬਲਮ ਹੀ ਨਹੀਂ ਹੈ। ਹਾਂ, ਦੇਖੋ ਆਮ ਤੌਰ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ, ਦੇਖੋ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਜਦੋਂ ਇਕੱਠ ਹੁੰਦੀ ਕੋਈ ਸਮੱਸਿਆ ਤਾਂ ਹੁੰਦੀ ਹੈ, ਪਰ ਜਾਣ ਬੁੱਝ ਕੇ ਕਿਸੇ ਲਈ ਸਮੱਸਿਆ ਪੈਦਾ ਕਰਨੀ। ਬਹੁਤ ਸਾਰੇ ਨਿੱਕੇ ਨਿੱਕੇ ਧਰਨੇ ਲੱਗੇ ਨੇ, ਕਿਸੇ ਨੇ ਕੋਈ ATM ਭੰਨਤਾ, ਕਿਸੇ ਨੇ ਕੋਈ ਸ਼ੋਰੂਮ ਭੰਨਤਾ, ਕਿਸੇ ਨੇ ਕੋਈ ਦੁਕਾਨ ਲੁੱਟ ਲਈ। ਜੇ ਨਾਰਮਲੀ ਇਦਾਂ ਹੁੰਦਾ
ਹੁੰਦਾ ਤੇ ਗੱਡੀਆਂ ਭੰਨੀਆਂ ਜਾਂਦੀਆਂ ਨੇ, ਅੱਗਾਂ ਲਾਈਆਂ ਜਾਂਦੀਆਂ ਨੇ, ਰੇਲਾਂ ਫੂਕੀਆਂ ਜਾਂਦੀਆਂ ਨੇ, ਬੱਸਾਂ ਫੂਕੀਆਂ ਜਾਂਦੀਆਂ ਨੇ, ਕਾਰਾਂ ਭੰਨੀਆਂ ਜਾਂਦੀਆਂ ਨੇ। ਪਰ ਇਸ ਧਰਨੇ ਦੇ ਵਿੱਚ ਪਰਮਾਤਮਾ ਦੀ ਮਿਹਰ ਰਹੀ ਕਿ ਇਹ ਧਰਨੇ ਦੇ ਵਿੱਚ ਜਿੱਥੋਂ ਲਾਸ਼ਾਂ ਨਿਕਲਦੀਆਂ ਰਹੀਆਂ ਨੇ ਉਹ ਸਬਰ ਦੇ ਨਾਲ ਲੋਕ ਬੈਠੇ ਰਹੇ, ਪਾਠ ਕਰਦੇ ਰਹੇ। ਔਰ ਉਹ ਲੋਕ ਜਿਹੜੇ ਨੇ ਉਹ ਕਿੱਡੇ ਧਨ ਹੋਣਗੇ, ਕਿੱਡੇ ਜਿਗਰੇ ਵਾਲੇ ਹੋਣਗੇ ਕਿ ਲਾਸ਼ਾਂ ਵੀ ਸਮੇਟਦੇ ਰਹੇ। ਸਵੇਰ ਨੂੰ ਤਕਰੀਰਾਂ ਵੀ ਚੱਲਦੀਆਂ ਰਹੀਆਂ, ਸ਼ਾਮ ਨੂੰ ਉਹਨਾਂ ਦੀਆਂ ਆਪਣੀਆਂ ਸਾਂਝੀਆਂ ਸੱਥਾਂ ਵੀ ਚੱਲਦੀਆਂ ਰਹੀਆਂ, ਅਖਬਾਰਾਂ ਵੀ ਚੱਲਦੀਆਂ ਰਹੀਆਂ, ਪੜ੍ਹਾਈ ਵੀ ਚੱਲਦੀ ਰਹੀ, ਵਾਰਾਂ ਵੀ ਚੱਲਦੀਆਂ ਰਹੀਆਂ। ਔਰ ਇਸ ਧਰਨੇ ਨੇ ਫਿਰ ਜਨ ਅੰਦੋਲਨ ਭਲਾ ਕਿਉਂ ਨਹੀਂ ਸੀ ਬਣਨਾ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਜ਼ਰੀਆ ਨੇ ਆਪਣੀ ਨਜ਼ਰ ਬਣਾਈ ਹੋਈ ਹੈ ਇਸ ਵੇਲੇ ਦੇ ਕਿਸਾਨ ਜਨ ਅੰਦੋਲਨ ਦੇ ਉੱਪਰ ਵੀ। ਅਸੀਂ ਇੱਥੇ ਬੈਠੇ ਵੀ ਉੱਥੋਂ ਦੀ ਕੱਲੀ ਖਬਰ ਦੇ ਉੱਪਰ ਨਜ਼ਰ ਰੱਖ ਰਹੇ ਹਾਂ। ਦਿਲ ਕਰਦਾ ਹੈ ਜੋਗੀ ਜੀ ਕਿ ਭੱਜ ਕੇ ਉੱਥੇ ਚਲੇ ਜਾਈਏ। ਸਭ ਤੋਂ ਵੱਡੀ ਇਸ ਅੰਦੋਲਨ ਦੀ ਪ੍ਰਾਪਤੀ ਇਹ ਹੈ ਕਿ ਭਾਵਨਾਤਮਕ ਹੋਣਾ। ਰਾਜਨੀਤੀ ਦੇ ਵਿੱਚ ਭਾਵਨਾ ਦਾ ਕੋਈ ਰੋਲ ਨਹੀਂ ਹੁੰਦਾ। ਉੱਥੇ ਉਲਟਾ ਸੈਂਟੀਮੈਂਟਸ ਨੂੰ ਵੇਚਿਆ ਜਾਂਦਾ, ਇਮੋਸ਼ਨਸ ਦੀ ਵਿਕਰੀ ਹੁੰਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਇੰਨੀਆਂ ਸੋਹਣੀਆਂ ਭਾਵਨਾਵਾਂ। ਦੇਖੋ, ਅਸੀਂ ਆਮ ਤੌਰ ਤੇ ਕਹਿੰਦੇ ਆ ਇਹਨਾਂ ਪੰਜਾਬੀਆਂ ਨੂੰ ਵੀ ਔਰਤ ਨੂੰ ਟੋਟਾ, ਪੁਰਜ਼ਾ, ਪਤਾ ਨਹੀਂ ਕੀ ਕਹਿੰਦੇ ਨੇ। ਮੈਂ ਕਿਤੇ ਦੇਖ ਰਹੀ ਸੀ ਇੱਕ ਵੀਡੀਓ ਦੇ ਵਿੱਚ ਲੇਡੀ ਨੇ ਕਿਹਾ ਤੇ ਇੱਕ ਮੁੰਡੇ ਨੇ ਵੀ ਇਹ ਗੱਲ ਕਹੀ। ਉਹ ਕਹਿੰਦੀ ਕਿ ਜੇ ਕਿਤੇ ਮੇਰਾ ਵੀ ਗਲਤੀ ਨਾਲ ਮੋਢਾ ਵੱਜ ਜਾਵੇ ਨਾ, ਰਸ਼ ਹੈ, ਭੀੜ ਹੈ, ਤੇ ਅਗਲਾ ਬੰਦਾ ਮੈਨੂੰ ਸੌਰੀ ਕਹਿੰਦਾ ਹੈ। ਸਭ ਤੋਂ ਸੋਹਣੀ ਗੱਲ ਇਹ। ਔਰ ਉਹ ਕਹਿੰਦੀ ਹੈ ਕਿ ਅਸੀਂ ਰਾਤ ਨੂੰ ਤੁਰੀਆਂ ਫਿਰਦੀਆਂ ਇੱਥੇ, ਸਾਨੂੰ ਰਾਤੀ 12 ਵੀ ਵੱਜਦੇ ਨੇ, 1 ਵੀ ਵੱਜਦੇ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਬਲਕਿ ਸਾਨੂੰ ਤਾਂ ਇਦਾਂ ਲੱਗਦਾ ਸੀ ਆਪਣੇ ਘਰ ਦੇ ਵਿਹੜਿਆਂ 'ਚ ਤੁਰੀਆਂ ਫਿਰਦੀਆਂ। ਐਂਡ ਦੂਜੀ ਗੱਲ ਇਹ ਕਿ ਜਿੱਦਾਂ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ, ਮੈਂ ਵੀ ਦੇਖੀ ਸੀ, ਹੋਰਾਂ ਨੇ ਵੀ ਦੇਖੀ, ਔਰ ਕਈਆਂ ਨੂੰ ਲੱਗਾ ਸ਼ਾਇਦ ਉਹ ਬਜ਼ੁਰਗ ਅਕਾਲ ਚਲਾਣਾ ਵੀ ਕਰ ਗਏ, ਪਰ ਇਦਾਂ ਨਹੀਂ ਹੋਇਆ। ਪਰਮਾਤਮਾ ਦੀ ਕਿਰਪਾ ਰਹੀ, ਉਹ ਤੰਦਰੁਸਤ ਨੇ, ਬੀਪੀ ਸ਼ਾਇਦ ਉਹਨਾਂ ਨੂੰ ਪ੍ਰੋਬਲਮ ਹੋਈ ਸੀਗੀ। ਉਹ ਖੜੇ ਉੱਥੇ ਡਿੱਗ ਪੈਂਦੇ ਨੇ ਸੇਵਾ ਕਰਦੇ ਔਰ ਪਿੱਛੋਂ ਜੇ ਕਿਤੇ ਵੀਡੀਓ ਗੌਰ ਨਾਲ ਤੁਸੀਂ ਸੁਣੀ ਹੋਵੇ ਨਾ, ਪਿੱਛੋਂ ਆਵਾਜ਼ ਆ ਰਹੀ ਹੈ ਕੀਰਤਨ ਦੀ, ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਵਾਹ। ਲਓ ਜੀ, ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹਾਂ। ਪਗੜੀ ਸੰਭਾਲ ਜੱਟਾਂ ਤੋਂ ਲੈ ਕੇ ਦਿੱਲੀ ਚਲੋ ਅੰਦੋਲਨ ਤੱਕ ਦੀ ਗੱਲ ਕਰ ਰਹੇ ਹਾਂ। ਬਿਲਕੁਲ, ਦਿੱਲੀ ਚਲੋ ਜਿਹਦੇ ਵਿੱਚ ਵਿਦੇਸ਼ਾਂ ਵਾਲੇ ਪੰਜਾਬੀਆਂ ਨੂੰ ਵੀ ਜੋੜਿਆ ਗਿਆ। ਹੋਰ ਤਾਂ ਹੋਰ ਜਿਨ੍ਹਾਂ ਨੂੰ ਇਹਦੇ ਬਾਰੇ ਕੁਝ ਨਹੀਂ ਨਾ ਪਤਾ, ਉਹਨਾਂ ਨੇ ਵੀ ਇਸ ਅੰਦੋਲਨ ਦੇ ਹੱਕ ਦੇ ਵਿੱਚ ਨਾਰਾ ਦਿੱਤਾ, ਭਾਵੇਂ ਉਹ ਜੋ ਬਾਈਡਨ ਹੋ, ਭਾਵੇਂ ਉਹ ਜਸਟਿਨ ਟਰੂਡੋ ਹੋ। ਦੇਖਿਆ ਜਾਵੇ ਉਹਨਾਂ ਨੂੰ ਨਹੀਂ ਲੈਣਾ ਦੇਣਾ, ਪਰ ਫਿਰ ਵੀ ਉਹਨਾਂ ਨੇ ਕਿਹਾ। ਹਾਂ, ਗੱਲ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਭਾਵਨਾਵਾਂ ਜੁੜੀਆਂ ਹੋਈਆਂ ਨੇ। ਤੁਸੀਂ ਸੱਚ ਕਰਕੇ ਜਾਣੇ ਹੋ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਤੁਸੀਂ ਉਸ ਅੰਦੋਲਨ ਦੇ ਵਿੱਚ ਤੁਸੀਂ ਆਪਣੇ ਘਰੋਂ ਚੱਲੋ। ਪੰਜਾਬ ਦੇ ਵਿੱਚ ਬੈਠੇ ਹੋ, ਕਿਤੇ ਵੀ ਬੈਠੇ ਹੋ, ਉੱਥੇ ਲੋਕ ਬਾਹਰੋਂ ਵੀ ਆ ਰਹੇ ਨੇ, ਵਿਦੇਸ਼ਾਂ ਦੇ ਵਿੱਚੋਂ ਵੀ ਆ ਰਹੇ। ਤੁਸੀਂ ਉਸ ਅੰਦੋਲਨ ਦੇ ਵਿੱਚ ਇੱਕ ਨਾ ਦਿੱਲੀ ਦੇ ਵਿੱਚ ਇੱਕ ਰਸੋਈ ਢਾਬਾ ਆ, ਉਹਦੇ ਬਿਲਕੁਲ ਮੋਰੇ ਇੱਕ ਲੋਟਸ ਹੋਟਲ ਆ, ਠੀਕ ਹੈ ਨਾ। ਉਸ ਥਾਂ ਤੋਂ ਉਹ ਧਰਨੇ ਸ਼ੁਰੂ ਹੋ ਜਾਂਦੇ ਨੇ। ਉਹ ਤੰਬੂ ਆਲੇ ਦੁਆਲੇ ਲੱਗੇ ਹੋਏ ਨੇ, ਟਰਾਲੀਆਂ ਦੇ ਵਿੱਚ ਆਲੇ ਦੁਆਲੇ, ਕਈ ਸੜਕ ਦੇ ਫੁੱਟਪਾਥ ਦੇ ਉੱਪਰ ਵੀ ਤੰਬੂ ਲਗਾਏ ਹੋਏ ਨੇ। ਉੱਥੇ ਬਕਾਇਦਾ 10-12 ਕਿਲੋਮੀਟਰ ਲੰਬਾ ਇਹ ਜਿਹੜਾ ਸਿੰਘੂ ਬਾਰਡਰ ਤੱਕ ਪਹੁੰਚਦਿਆਂ ਇਹ ਇੰਨਾ ਲੰਬਾ ਉੱਥੇ ਇੱਕ ਪਿੰਡ ਵਸਿਆ ਹੋਇਆ, ਠੀਕ ਹੈ ਨਾ। ਤੇ ਉੱਥੇ ਜਦੋਂ ਤੁਸੀਂ ਉੱਤਰ ਕੇ ਤੁਰਨਾ ਸ਼ੁਰੂ ਕਰਦੇ ਹੋ ਜੀ, ਤੁਹਾਡੀਆਂ ਅੱਖਾਂ ਨਾਮ ਹੋ ਜਾਂਦੀਆਂ ਨੇ, ਤੁਹਾਡੇ ਦਿਲ ਭਰ ਆਉਂਦਾ ਹੈ ਕਿ ਯਾਰ ਅਸੀਂ ਕਾਮੇ, ਅਸੀਂ ਮਿਹਨਤੀ, ਅਸੀਂ ਹਰੀਆਂ ਕ੍ਰਾਂਤੀਆਂ ਲਿਆਉਣ ਵਾਲੇ, ਅਸੀਂ ਚਿੱਟੀਆਂ ਕ੍ਰਾਂਤੀਆਂ ਲਿਆਉਣ ਵਾਲੇ, ਅਸੀਂ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ, ਤੇ ਅੱਜ ਇੱਥੇ ਅਸੀਂ ਫੁੱਟਪਾਥਾਂ ਤੇ, ਅਸੀਂ ਝੌਂਪੜੀਆਂ ਦੇ ਵਿੱਚ, ਅਸੀਂ ਟੈਂਟਾਂ ਦੇ ਵਿੱਚ, ਅਸੀਂ ਬੁਰੇ ਹਾਲ, ਉੱਪਰੋਂ ਚੜ ਮੀਂਹ ਪਈ ਜਾਵੇ, ਠੰਡ ਆ, ਧੁੰਦ ਆ, ਕੱਕਰ ਆ, ਛੋਟੇ ਬੱਚੇ ਆ, ਬਜ਼ੁਰਗ ਆ, ਮਾਤਾਵਾਂ ਆ, ਭੈਣਾਂ ਆ, ਅੰਗਹੀਣ ਸਾਡੇ ਭਾਈ ਲੋਕ ਉੱਥੇ ਤੁਰੇ ਫਿਰਦੇ ਆ। ਤੁਹਾਡੇ ਕੰਨਾਂ ਤੇ ਜੂੰ ਤੱਕ ਨਹੀਂ ਸਕਦੀ। ਤੁਸੀਂ ਗੋਰਿਆਂ ਤੋਂ ਵੀ ਗਏ ਹੋਏ, ਠੀਕ ਹੈ ਨਾ। ਇਹ ਉਹ ਜਦੋਂ ਗੋਰਿਆਂ ਦਾ ਦਿਲ ਜੇਕਰ ਪਿਘਲ ਸਕਦਾ ਸੀ, ਉਹ ਕਾਨੂੰਨ ਵਾਪਸ ਲੈਂਦਾ ਸੀਗਾ, ਤੇ ਤੁਹਾਨੂੰ ਕੀ ਬਿਮਾਰੀ ਹੈ? ਤੁਸੀਂ ਆਪਣੇ ਉਹਨਾਂ ਭਾਈਆਂ ਭੈਣਾਂ ਦਾ ਦੁੱਖ ਦਰਦ ਕਿਉਂ ਨਹੀਂ ਮਹਿਸੂਸ ਕਰ ਰਹੇ? ਐਸੇ ਜ਼ਾਲਮ ਜ਼ਿੱਦੀ ਰਾਜੇ ਨੂੰ ਆਪਣੀ ਗੱਦੀ ਤੇ ਬਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਪੰਜਾਬੀ ਰੇਡੀਓ ਯੂਐਸਏ ਤੁਸੀਂ ਸੁਣ ਰਹੇ ਹੋ ਤੇ ਗੱਲ ਕਰਦੇ ਆ, ਕਹਿੰਦੇ ਨੇ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਦੇਖੋ, ਜਦੋਂ ਭੁੱਖ ਨੱਚਦੀ ਹੈ ਨਾ ਪੇਟ ਦੇ ਵਿੱਚ, ਫਿਰ ਬੰਦਾ ਖੰਡੇ ਦੀ ਧਾਰ ਤੇ ਨਹੀਂ ਨੱਚ ਸਕਦਾ, ਠੀਕ ਹੈ ਨਾ। ਸੋ ਸਾਡੇ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਇੱਕ ਜਿਹੜਾ ਵੱਡਾ ਕਦਮ ਉਠਾਇਆ ਕਿ ਭਾਈ ਰਾਸ਼ਨ 6 ਮਹੀਨੇ ਦਾ ਲੈ ਕੇ ਚੱਲਿਓ, ਠੀਕ ਹੈ ਨਾ।
ਰਾਸ਼ਨ ਲੈ ਕੇ ਪਹੁੰਚੇ ਉੱਥੇ। ਲੰਗਰਾਂ ਦਾ ਅੰਤ ਕੋਈ ਨਹੀਂ, ਵੈਸੇ ਵੀ ਲੰਗਰ ਦਾ ਕੋਈ ਅੰਤ ਨਹੀਂ ਹੁੰਦਾ, ਪਰ ਉੱਥੇ ਖਾਣ ਪੀਣ ਦਾ ਮੈਂ ਕਹਾਂ ਜੀ ਤੁਸੀਂ ਹੱਥ ਹੀ ਜੋੜਦੇ ਲੰਘ ਜਾਂਦੇ ਆ ਕਿ ਮੈਂ ਛਕ ਲਿਆ ਜੀ, ਮੈਂ ਛਕ ਲਿਆ ਜੀ, ਮੇਰਾ ਢਿੱਡ ਭਰਿਆ। ਔਰ ਉੱਥੇ ਦੇਖੋ ਤੁਸੀਂ, ਤੁਹਾਡੇ ਰਹਿਣ ਸਹਿਣ ਦੇ ਪ੍ਰਬੰਧ, ਤੁਹਾਡੇ ਨਹਾਉਣ ਦੇ ਪ੍ਰਬੰਧ, ਤੁਹਾਡੇ ਕੱਪੜੇ ਧੋਣ ਦੇ ਪ੍ਰਬੰਧ, ਤੁਹਾਡੀਆਂ ਜੁੱਤੀਆਂ ਗੰਢਣ ਦੇ ਪ੍ਰਬੰਧ, ਠੀਕ ਹੈ ਨਾ। ਉਹ ਜੁੱਤੀਆਂ ਗੰਢਦੇ ਜਿਹੜੇ ਲੋਕ ਨੇ ਉਹ ਆਪਸ ਵਿੱਚ ਮੁਹੱਬਤਾਂ ਗੰਢ ਰਹੇ ਨੇ, ਠੀਕ ਹੈ ਨਾ। ਜਿਹੜੇ ਲੋਕ ਤੁਹਾਨੂੰ ਰਾਤ ਨੂੰ ਤੁਸੀਂ ਤੁਰੇ ਫਿਰਦੇ ਹੋ ਠੰਡ ਦੇ ਵਿੱਚ, ਤੁਹਾਨੂੰ ਉਹ ਦੁੱਧ ਦੇ ਵਿੱਚ ਸ਼ਹਿਦ ਪਾ ਕੇ, ਦੇਸੀ ਘਿਓ ਪਾ ਕੇ ਦਿੰਦੇ ਨੇ। ਉਹ ਤੁਹਾਡੀ ਜਿੱਥੇ ਗਰਮੀ ਜਿਹੜੀ ਜੁੱਸੇ ਦੇ ਵਿੱਚ ਪੈਦਾ ਕਰਦੇ ਨੇ, ਅਹਿਸਾਸਾਂ ਦੀ ਗਰਮੀ ਵੀ ਪੈਦਾ ਕਰ ਰਹੇ ਨੇ। ਬਿਲਕੁਲ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਜਿੱਥੇ ਇੱਕ ਲਹਿਰ ਵੀ ਪੈਦਾ ਕੀਤੀ ਸੀ ਜਦੋਂ ਬੀਜੇਪੀ ਦੀ ਸਰਕਾਰ ਬਣੀ ਸੀ ਕਿ ਸਾਨੂੰ ਖਤਰਾ ਮੁਸਲਮਾਨਾਂ ਤੋਂ, ਉਹ ਚੀਜ਼ ਉੱਥੇ ਗਾਇਬ ਹੋ ਗਈ ਹੈ। ਮੈਂ ਕਹਾਂ ਜੀ ਉੱਥੇ ਮੁਸਲਮਾਨ ਜਥੇ ਬਣਾ ਕੇ ਪਹੁੰਚ ਰਹੇ ਨੇ, ਠੀਕ ਹੈ। ਕਿਸਾਨਾਂ ਦੇ ਕਿਰਤੀਆਂ ਦੇ ਹੱਕ ਦੇ ਵਿੱਚ ਨਾਅਰੇ ਲਗਾ ਰਹੇ ਨੇ। ਜੋ ਸਾਡੇ ਨਾ ਮਤਲਬ ਆਜ਼ਾਦੀ ਤੋਂ ਪਹਿਲਾਂ ਵਾਲਾ ਭਾਰਤ ਸੀ, ਜੋ ਪਿਆਰ ਮੁਹੱਬਤ ਸੀ, ਅੱਜ ਉਹ ਸੇਮ ਹੈ। ਹਾਂ, ਉੱਥੇ ਦੇਖੋ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਪਰ ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਗਾਏ ਹੋਏ ਨੇ। ਉੱਥੇ ਨਾਲ ਹੀ ਯੂਕੇ ਦੀ ਸੰਗਤ ਵੱਲੋਂ ਵੀ ਲਗਾਇਆ ਹੋਇਆ, ਅਮਰੀਕਾ ਦੀ ਸੰਗਤ ਵੱਲੋਂ ਵੀ ਲੰਗਰ ਲਗਾਏ ਹੋਏ ਨੇ। ਉੱਥੇ ਨਾਲ ਦੀ ਨਾਲ ਮਲੇਰਕੋਟਲੇ ਤੋਂ ਮੁਸਲਮਾਨ ਭਾਈਚਾਰੇ ਵੱਲੋਂ ਲੰਗਰ ਲਗਾਏ ਗਏ ਨੇ। ਔਰ ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਸਾਡਾ ਲੰਗਰ ਛਕ ਕੇ ਜਾਣਾ, ਸਾਡੇ ਲੰਗਰ ਤੇ ਤੁਹਾਡਾ ਹੱਕ ਬਣਦਾ। ਜੇਕਰ ਤੁਸੀਂ ਛਕੇ ਬਿਨਾਂ ਲੰਘ ਗਏ ਤਾਂ ਫੇਰ ਦੇਖੋ ਉੱਥੇ ਉਹਨਾਂ ਦੀਆਂ ਬਣਾਈਆਂ ਹੋਈਆਂ ਰਸਦਾ ਵਸਦਾ ਖਾਦੇ ਤੋਂ ਬਿਨਾਂ ਅੱਗੇ ਪੈਰ ਹੀ ਨਹੀਂ ਪੱਟਿਆ ਜਾਂਦਾ। ਕਿ ਇਹੋ ਜਿਹੀਆਂ ਰਸਦਾਂ ਵਸਦਾਂ ਖਾ ਕੇ ਉਹ ਲੰਗਰ ਨੂੰ ਛਕ ਕੇ ਜਿਹਦੇ 'ਚ ਗੁਰੂ ਦਾ ਆਸ਼ੀਰਵਾਦ ਮਿਲਿਆ, ਤੁਸੀਂ ਭਲਾ ਇਹਨਾਂ ਭੋਲਿਆਂ ਨੂੰ ਅੱਤਵਾਦੀ ਕਿਵੇਂ ਕਹਿ ਸਕਦੇ ਹੋ? ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਇਸ ਵੇਲੇ ਅਸੀਂ ਇਹ ਅਰਦਾਸਾਂ ਕਰਦੇ ਹਾਂ, ਕਾਮਨਾ ਕਰਦੇ ਹਾਂ ਕਿ ਮੀਟਿੰਗਾਂ ਦਾ ਦੌਰ ਜਿਹੜਾ ਲਗਾਤਾਰ ਚੱਲ ਰਿਹਾ ਹੈ, ਅੱਜ ਵੀ ਮੀਟਿੰਗ ਹੋਈ ਹੈ, ਔਰ ਅਸੀਂ ਤਾਂ ਇਹੀ ਆਸ ਕਰਾਂਗੇ ਕਿ ਹਾਸਿਆਂ ਖੇੜਿਆਂ ਦੇ ਨਾਲ ਇਹ ਜਿਹੜੇ ਕਿਸਾਨ ਨੇ, ਇਹ ਸਮੁੱਚੇ ਰੂਪ ਦੇ ਵਿੱਚ ਭਾਈਚਾਰੇ ਨੇ, ਜਿਨ੍ਹਾਂ ਨੂੰ ਐਵੇਂ ਖਾਮ ਖਾਏ ਕਦੇ ਕੁਛ ਗਰਦਾਨ ਦਿੰਦੇ ਨੇ, ਕਦੇ ਕੁਛ ਕਹਿੰਦੇ ਨੇ, ਕਦੇ ਨਕਸਲੀ ਕਹਿੰਦੇ ਨੇ, ਕਦੇ ਅਰਬਨ ਨਕਸਲੀ ਕਹਿੰਦੇ ਨੇ, ਕਦੇ ਅੱਤਵਾਦੀ ਕਹਿੰਦੇ ਨੇ, ਕਦੇ ਖਾਲਿਸਤਾਨੀ ਕਹਿੰਦੇ ਨੇ। ਭਾਈ ਸਾਨੂੰ ਵੀ ਤੁਹਾਡੀਆਂ ਸੜਕਾਂ ਤੇ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਝੱਲਣ ਦੀ ਕੋਈ ਜ਼ਰੂਰਤ ਨਹੀਂ। ਪ੍ਰਮਾਤਮਾ ਨੇ ਆਪਣੇ ਘਰਾਂ ਦੇ ਵਿੱਚ ਬਹੁਤ ਕੁਝ ਦਿੱਤਾ ਹੈ, ਸਾਨੂੰ ਤੁਸੀਂ ਸਾਡੇ ਹੱਕ ਦਿਓ ਤੇ ਅਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਖੁਸ਼ੀ ਨਾਲ ਭੰਗੜੇ ਪਾਈਏ। ਤੇ ਹਾਲੇ ਪੰਜਾਬੀਆਂ ਨੇ ਨਵਾਂ ਸਾਲ ਮਨਾਉਣਾ ਆ, ਬਿਲਕੁਲ, ਤੇ ਹਾਲੇ ਉਹਨਾਂ ਦਾ ਨਵਾਂ ਸਾਲ ਚੜ੍ਹਨਾ ਆ, ਤੇ ਚੜ੍ਹਨਾ ਉਦਣੀ ਆ ਜਿੱਦਣ ਕਾਲੇ ਕਾਨੂੰਨਾਂ ਦਾ ਜਿਹੜਾ ਇਹ ਤਾਪ ਆ ਮੱਠਾ ਪਊਗਾ, ਤੇ ਫਿਰ ਹੱਕ ਤੇ ਸੱਚ ਦਾ ਸੂਰਜ ਚੜੂਗਾ। ਤੇ ਆਸ ਕਰਦੇ ਹਾਂ ਕਿ ਇਹ ਨਵਾਂ ਸਾਲ ਬਹੁਤ ਛੇਤੀ ਚੜੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਇਹ ਆਪਣੇ ਜਜ਼ਬਿਆਂ ਦੀ ਸਾਂਝ ਬਣਾਈ ਰੱਖਣੀ, ਸੁਣਦੇ ਰਹਿਣਾ ਆਪਣੇ ਦਿਲਾਂ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।